ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲ ਕਰਦੇ ਹਾਂ ਸਾਧੂ ਸਿੰਘ ਧਰਮਸੋਤ ਦੀ। ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਪਹਿਲਾਂ ਹੀ ਜੰਗਲਾਤ ਮਹਿਕਮੇ ਦੇ ਵਿੱਚ ਰੁੱਖ ਲਾਉਣ ਬਦਲੇ ਤੇ ਰੁੱਖ ਵੱਢਣ ਬਦਲੇ ਵੱਢੀ ਲੈਣ ਦੇ ਦੋਸ਼ਾਂ ਦੇ ਤਹਿਤ ਜੇਲ੍ਹ ਦੇ ਵਿੱਚ ਇਸ ਵੇਲੇ ਸਾਧੂ ਸਿੰਘ ਧਰਮਸੋਤ। ਇੱਕ ਹੋਰ ਬੜੇ ਗੰਭੀਰ ਇਲਜ਼ਾਮ ਲੱਗ ਰਹੇ ਨੇ, ਉਹ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਹੈ ਕਿ ਚੀਜ਼ ਤੇ ਇਹਦੇ ਦੋਸ਼ ਕੀ ਲੱਗ ਰਹੇ ਨੇ, ਇਹਦੇ ਬਾਰੇ ਡਿਟੇਲ ਦੇ ਨਾਲ ਜਾਣਕਾਰੀ ਦੇਵਾਂਗੇ। ਪਰ ਉਸ ਤੋਂ ਪਹਿਲਾਂ ਸੰਗਤ ਸਿੰਘ ਗਿਲਜੀਆਂ ਜਿਹੜੇ ਕਿ ਜਿਨ੍ਹਾਂ ਦੇ ਨਾਲ ਇਹਨਾਂ ਦੇ ਨਾਲ ਹੀ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੈ, ਉਹ ਬੇਸ਼ੱਕ ਨਹੀਂ ਇਸ ਵੇਲੇ ਫੜੇ ਜਾ ਰਹੇ ਜਾਂ ਗ੍ਰਿਫਤਾਰ ਹੋਏ, ਪਰ ਉਹਨਾਂ ਦੇ ਇੱਕ ਨੇੜਲੇ ਰਿਸ਼ਤੇਦਾਰ ਨੂੰ ਪੁਲਿਸ ਨੇ ਜਿਹੜਾ ਉਹ ਜ਼ਰੂਰ ਫੜ ਲਿਆ। ਸਾਧੂ ਸਿੰਘ ਧਰਮਸੋਤ ਬਾਰੇ ਤੁਹਾਨੂੰ ਯਾਦ ਹੋਣਾ ਹੈ ਕਿ ਕੈਪਟਨ ਸਰਕਾਰ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲੀ ਸੀ ਸਾਧੂ ਸਿੰਘ ਧਰਮਸੋਤ ਨੂੰ। ਪਰ ਉਸ ਮਾਮਲੇ ਦੇ ਵਿੱਚ ਕਲੀਨ ਚਿੱਟ ਕਦੋਂ ਮਿਲੀ ਸੀ, ਕੀ ਸਾਰਾ ਵਾਕਿਆ ਸੀ, ਇਹ ਦੱਸਣ ਤੋਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਗੱਲ ਕਰਾਂਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਕਿ ਚੀਜ਼, ਅਸਲ ਦੇ ਵਿੱਚ ਇਹ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਰਾਜ ਸਰਕਾਰ ਦਿੰਦੀ ਹੈ। ਪਰ ਉਸੇ ਹੀ ਘੁਟਾਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਤੇ ਇਲਜ਼ਾਮ ਕੀ ਲੱਗੇ ਨੇ? ਸਾਧੂ ਸਿੰਘ ਧਰਮਸੋਤ ਤੇ ਇਲਜ਼ਾਮ ਇਹ ਲੱਗੇ ਆ ਕਿ ਇਹਨਾਂ ਨੇ ਘੱਟੋ ਘੱਟ ਜਿਹੜੀਆਂ 8 ਕਰੋੜ ਰੁਪਈਆ ਵਸੂਲਣਾ ਸੀਗਾ ਵੱਖ-ਵੱਖ ਕਾਲਜ ਯੂਨੀਵਰਸਿਟੀਆਂ ਤੋਂ, ਪਰ ਉਹਨਾਂ ਨੂੰ 16.5 ਕਰੋੜ ਤੋਂ ਉੱਤੇ ਤਕਰੀਬਨ 17 ਕਰੋੜ ਰੁਪਈਆ ਹੋਰ ਜਾਰੀ ਕਰਤਾ। ਇੰਨਾ ਹੀ ਨਹੀਂ, ਜਦੋਂ ਇਹਨਾਂ ਤੋਂ ਪੁੱਛਿਆ ਗਿਆ ਕਿ ਪੈਸੇ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਜਾਂ ਕਾਲਜਾਂ ਨੂੰ ਜਾਰੀ ਕੀਤੇ ਗਏ ਆ, ਤੇ 39 ਕਰੋੜ ਰੁਪਈਆ ਜਿਹੜਾ ਉਹ ਇਹੋ ਜਿਹਾ ਜਿਹੜਾ ਕਿ ਪਤਾ ਹੀ ਨਹੀਂ ਲੱਗਿਆ ਵੀ ਕਿਹੜੀਆਂ ਯੂਨੀਵਰਸਿਟੀਆਂ ਨੂੰ ਜਾਰੀ ਕੀਤਾ ਗਿਆ। 300 ਕਰੋੜ ਤੋਂ ਵੱਧ ਰੁਪਈਆ ਕੇਂਦਰ ਸਰਕਾਰ ਨੇ ਭੇਜਿਆ ਸੀਗਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਈ। ਉਹ ਪੈਸਾ ਖੁਰਦ-ਬੁਰਦ ਹੋਇਆ ਤੇ ਉਹਦੇ ਇਲਜ਼ਾਮ ਲੱਗ ਰਹੇ ਨੇ ਸਾਧੂ ਸਿੰਘ ਧਰਮਸੋਤ ਤੇ। ਸਾਬਕਾ ਜੰਗਲਾਤ ਮੰਤਰੀ ਪੰਜਾਬ ਸਰਕਾਰ ਜਾਂ ਕਾਂਗਰਸ ਦੇ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ, ਉਦੋਂ ਉਹਨਾਂ ਕੋਲ ਸੀਗਾ ਸਮਾਜਿਕ ਸੁਰੱਖਿਆ ਦਾ ਮਹਿਕਮਾ ਜਦੋਂ ਇਹ ਪੋਸਟ ਮੈਟ੍ਰਿਕ ਘੁਟਾਲੇ ਦੀ ਗੱਲ ਆਉਂਦੀ ਹੈ। ਜੰਗਲਾਤ ਵਿਭਾਗ ਦੇ ਵਿੱਚ ਵੀ ਜਿਵੇਂ ਗੱਲ ਕਰਕੇ ਹਟੇ ਆਪਾਂ ਕਿ ਰੁੱਖ ਲਾਉਣ ਬਦਲੇ ਵੀ ਵੱਢੀ ਤੇ ਰੁੱਖ ਕੱਟਣ ਬਦਲੇ ਵੀ ਵੱਢੀ ਦੇ ਇਲਜ਼ਾਮਾਂ ਦਾ ਇਸ ਵੇਲੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਸੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਬਾਰੇ ਪਹਿਲਾਂ ਹੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਗੱਲਾਂ ਕਰਦੀ ਰਹੀ ਹੈ, ਪਰ ਵਿੱਚ ਦੀ ਟਾਲ ਵੱਟ ਲਈ ਗਈ। ਅਸਲ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ ਗਈ ਸੀ ਇਸੇ ਮਾਮਲੇ ਦੇ ਵਿੱਚ। ਸੁਰਖੀਆਂ ਦੇ ਵਿੱਚ ਬੜੇ ਚਿਰ ਤੋਂ ਇਹ ਮਸਲਾ ਘੁਟਾਲੇ ਦੇ ਇਲਜ਼ਾਮ ਬੜੇ ਚਿਰ ਤੋਂ ਲੱਗ ਰਹੇ ਨੇ। ਈਵਨ ਕਿ ਅਕਾਲੀ ਦਲ ਦੇ ਵੀ ਕਈ ਮੰਤਰੀਆਂ ਨੂੰ ਇਹਨਾਂ ਘੁਟਾਲਿਆਂ ਦਾ ਸੇਕ ਜਿਹੜਾ ਉਹ ਝੱਲਣਾ ਪਿਆ ਸੀ, ਲੱਗੇ ਸੀ। ਇਹ ਖਬਰਾਂ ਆਉਂਦੀਆਂ ਰਹੀਆਂ, ਪਰ ਉਦੋਂ ਵੀ ਇਹ ਖਬਰਾਂ ਤਾਂ ਆਉਂਦੀਆਂ ਰਹੀਆਂ ਕਿ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ 3 ਵਿਦਿਆਰਥੀਆਂ ਦੀ ਐਡਮਿਸ਼ਨ ਹੈ, ਪਰ ਕਦੇ ਵੀ ਇਹਨਾਂ ਮਾਮਲਿਆਂ ਦੀ ਤਹਿਕੀਕਾਤ ਉਸ ਤਰੀਕੇ ਨਾਲ ਨਹੀਂ ਹੋਈ ਜਿਹੜੇ ਤਰੀਕੇ ਨਾਲ ਹੋਣੀ ਚਾਹੀਦੀ ਸੀ। ਤੁਸੀਂ ਵੇਖੋ ਵੀ ਇੱਕ ਬੰਦੇ ਨੂੰ ਲੋਕਾਂ ਨੇ ਮੰਤਰੀ ਚੁਣਿਆ, ਲੋਕਾਂ ਨੇ MLA ਚੁਣਿਆ, ਸਰਕਾਰ ਨੇ ਉਹਨੂੰ ਕਾਬਲੀਅਤ ਦੇਖ ਕੇ ਜਾਂ ਕਹਿ ਲਓ ਕਿ ਤਵਾਜ਼ਨ ਬਿਠਾਉਣ ਦੇ ਲਈ ਉਹਨੂੰ ਮੰਤਰੀ ਬਣਾਤਾ, ਪਰ ਉਹ ਬੰਦੇ ਨੇ ਕੀ ਕੀਤਾ? ਉਹ 'ਤੇ ਦੋਸ਼ ਕੀ ਲੱਗ ਰਿਹਾ? ਮੈਂ ਨਹੀਂ ਕਹਿ ਰਿਹਾ ਕਿ ਉਹ ਸਾਬਿਤ ਹੋਏ ਹੈ, ਪਰ ਦੋਸ਼ ਇਹ ਲੱਗ ਰਿਹਾ ਕਿ ਇਹ ਬੰਦੇ ਨੇ ਗਰੀਬਾਂ ਦੇ ਜਵਾਕਾਂ ਦਾ ਹੱਕ ਖਾਧਾ ਵਾ। ਹੱਕ ਹੀ ਨਹੀਂ ਖਾਧਾ, ਪੈਸਾ ਖੁਰਦ-ਬੁਰਦ ਕੀਤਾ ਵਾ। ਖੁਰਦ-ਬੁਰਦ ਕਰਨ ਦਾ ਮਤਲਬ ਇਹ ਹੈ ਕਿ ਜਿਹੜਾ ਹੱਕਦਾਰ ਸੀ ਉਹਦੇ ਕੋਲੇ ਪੈਸਾ ਗਿਆ ਨਹੀਂ, ਹੋਰ ਫੇਕ ID ਫੇਕ ਨਾਵਾਂ ਤੇ ਪੈਸਾ ਆਇਆ। ਇਹ ਸਾਰਾ ਕੁਝ ਹੁੰਦਾ ਰਿਹਾ ਕਾਂਗਰਸ ਦੇ ਰਾਜ ਦੇ ਵਿੱਚ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੋਣਾ ਸ਼ਾਇਦ ਉਹ ਮੱਤੇਵਾੜਾ ਜੰਗਲ ਦੇ ਜਿਹੜਾ ਵਿਰੋਧ ਹੋਇਆ ਜਾਂ ਪ੍ਰੋਜੈਕਟ ਰੱਦ ਹੋਇਆ, ਉਹਨੂੰ ਵੀ ਮੰਦਭਾਗਾ ਕਰਾਰ ਦੇ ਚੁੱਕੇ ਆ। ਖੈਰ, ਉਹਨਾਂ ਬਾਰੇ ਤਾਂ ਇਹ ਕਿਹਾ ਜਾਂਦਾ ਕਿ ਹਰ ਵਾਰ ਉਹਨਾਂ ਦਾ ਪਾਕਿਸਤਾਨ ਪ੍ਰੇਮ ਹੈ ਜਿਹੜਾ ਉਹ ਤੁਹਾਨੂੰ ਨਜ਼ਰ ਆ ਜਾਊਗਾ ਉਹਨਾਂ ਦੀ ਹਰ ਗੱਲ ਦੇ ਵਿੱਚ। ਪਰ ਸਾਧੂ ਸਿੰਘ ਧਰਮਸੋਤ ਨੂੰ ਬੜਾ ਬੀਬਾ ਬੰਦਾ ਸਮਝਿਆ ਜਾਂਦਾ ਸੀ। ਉਹਨਾਂ ਦੇ ਨਾਂ ਨਾਲ ਸਾਧੂ ਲੱਗਦਾ, ਪਰ ਕੰਮ ਉਹਨਾਂ ਦੇ ਮਾਫ ਕਰਨਾ ਸਾਧੂ ਵਾਲੇ ਨਹੀਂ ਗਏ। ਇਸ ਵੇਲੇ ਉਹ ਜੇਲ੍ਹ ਦੇ ਵਿੱਚ ਹੈ। ਦੂਜੇ ਘੁਟਾਲੇ ਦੀਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀਆਂ ਫਾਈਲਾਂ ਜਿਹੜੀਆਂ ਨੇ ਇਸ ਵੇਲੇ ਦੱਸੀਆਂ ਜਾ ਰਹੀਆਂ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪਈਆਂ। ਕਿਸੇ ਵੇਲੇ ਵੀ ਇਹਨਾਂ ਫਾਈਲਾਂ ਦੇ ਖੁੱਲ੍ਹਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਤੇ ਇੱਕ ਹੋਰ ਗ੍ਰਿਫਤਾਰੀ ਦੀ ਤਲਵਾਰ ਲਟਕ ਸਕਦੀ ਹੈ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਸਮਝਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਕੀ, ਘੁਟਾਲਾ ਕਿਵੇਂ ਹੋਇਆ ਤੇ ਕਿਵੇਂ ਹੱਕਦਾਰ ਬੱਚਿਆਂ ਨੂੰ ਵਿਰਵੇ ਰੱਖਿਆ ਗਿਆ, ਗਰੀਬ ਤਬਕੇ ਦੇ ਬੱਚਿਆਂ ਨੂੰ, SC BC ਬੱਚਿਆਂ ਨੂੰ, ਉਹਨਾਂ ਨੂੰ ਹੱਕਾਂ ਤੋਂ ਵਿਰਵੇ ਰੱਖਿਆ ਗਿਆ, ਪਰ ਉਹਦੇ ਬਦਲੇ ਜਿਹੜਾ ਪੈਸਾ ਆਇਆ ਉਹਨੂੰ ਇਹਨਾਂ ਤਰੀਕੇ ਨਾਲ ਖੁਰਦ-ਬੁਰਦ ਕੀਤਾ ਗਿਆ ਕਿ ਉਹਦੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਪੈਸਾ ਆਪਣਿਆਂ 'ਚ ਹੀ ਵੰਡ ਲੈ ਗਿਆ। ਸੋ ਇਹ ਹੈ ਪੂਰਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਜਿਹਦੇ ਇਲਜ਼ਾਮ ਲੱਗ ਰਹੇ ਨੇ ਸਾਧੂ ਸਿੰਘ ਧਰਮਸੋਤ ਤੇ। ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਇੱਕ ਰੁੱਖ ਵੱਢਣ ਬਦਲੇ 500 ਰੁਪਈਆ ਲੈਣ ਤੇ ਇੱਕ ਰੁੱਖ ਲਾਉਣ ਬਦਲੇ
ਕੁਛ ਕਰਪਸ਼ਨ ਦੇ ਕੇਸਾਂ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ ਹੈ। ਇਹ ਸਾਰੀ ਕਾਰਗਰਦਗੀ ਕਾਂਗਰਸ ਸਰਕਾਰ 'ਚ ਹੁੰਦੀ ਰਹੀ ਹੈ ਤੇ ਕਾਂਗਰਸ ਦਾ ਇੱਕ ਮੰਤਰੀ ਨਹੀਂ ਹੈ, ਕਾਂਗਰਸ ਦੇ ਕਈ ਮੰਤਰੀ ਨੇ ਜਿਹੜੇ ਇਸ ਵੇਲੇ ਕੋਈ ਅਦਾਲਤ ਭੱਜ ਰਿਹਾ, ਕੋਈ ਪੁਲਿਸ ਤੋਂ ਭੱਜ ਰਿਹਾ। ਸੰਗਤ ਸਿੰਘ ਗਿੱਲ ਜਿਹੀਆਂ ਪੁਲਿਸ ਤੋਂ ਭੱਜਿਆ ਫਿਰਦਾ, ਭਾਰਤ ਭੂਸ਼ਣ ਆਸ਼ੂ ਉਹ ਅਦਾਲਤ ਗਏ ਸੀ, ਸਾਧੂ ਸਿੰਘ ਧਰਮਸੋਤ ਇਸ ਵੇਲੇ ਜੇਲ੍ਹ ਦੇ ਵਿੱਚ ਹੈ। ਹੋਰ ਬਥੇਰੇ ਹੋਰ ਵੀ ਜਿਹੜੇ ਇਹੋ ਜਿਹੇ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਜਾਂਚ ਹੋ ਸਕਦੀ ਹੈ, ਜਿਨ੍ਹਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਮਹਿਕਮਿਆਂ ਦੇ ਜਿਹੜੇ ਜਾਂਚਾਂ ਖੁੱਲ੍ਹਣਗੀਆਂ ਤੇ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਕਾਂਗਰਸ ਦੇ 25 ਤੋਂ 30 ਸਾਬਕਾ MLAs ਜਾਂਚ ਦੇ ਦਾਇਰੇ ਦੇ ਵਿੱਚ ਆ ਸਕਦੇ, ਜਿਨ੍ਹਾਂ ਦੇ ਵਿੱਚ ਟਰਾਂਸਪੋਰਟ ਵਿਭਾਗ ਦੀ ਜਾਂਚ ਹੋ ਸਕਦੀ ਹੈ, ਬੱਸਾਂ ਦੀਆਂ ਵਾਢੀਆਂ ਲਾਉਣ ਦਾ ਮਸਲਾ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਿੱਚ ਜਾਂਚ ਹੋ ਸਕਦੀ ਹੈ, ਸਿਹਤ ਮਹਿਕਮੇ ਦੇ ਵਿੱਚ ਕੁਝ ਘੁਟਾਲਿਆਂ ਦੇ ਬਾਰੇ ਪਤਾ ਲੱਗਾ ਜਿਨ੍ਹਾਂ ਦੀ ਜਾਂਚ ਹੋਗੀ ਤੇ ਉਸ ਤੋਂ ਬਾਅਦ ਜਿਹੜਾ ਉਹ ਇਹਨਾਂ ਚੀਜ਼ਾਂ ਦੇ ਬਾਰੇ ਪਰਤਾਂ ਖੁੱਲ੍ਹ ਸਕਦੀਆਂ। ਚਰਨਜੀਤ ਸਿੰਘ ਚੰਨੀ ਦੀ ਬਾਰੇ ਜਾਂਚ ਇੱਕ ਅਲੱਗ ਤੋਂ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਇਸ ਵੇਲੇ ਕਾਂਗਰਸ ਦੇ 7-8 ਵੱਡੇ ਚਿਹਰੇ ਜਿਹੜੇ ਆ ਉਹਨਾਂ ਤੇ ਵੱਖ-ਵੱਖ ਜਾਂਚਾਂ ਦਾ ਦਬਾਅ, ਵੱਖ-ਵੱਖ ਜਾਂਚਾਂ ਦੇ ਵਿੱਚ ਗ੍ਰਿਫਤਾਰੀਆਂ ਦਾ ਦਬਾਅ ਇਸ ਵੇਲੇ ਉਹਨਾਂ ਦੇ ਚਿਹਰਿਆਂ ਤੋਂ ਜਾਂ ਕਾਨੂੰਨੀ ਜੋ ਇਸ ਵੇਲੇ ਪੜਚੋਲਾਂ ਹੋ ਰਹੀਆਂ ਨੇ ਕਾਨੂੰਨੀ ਨੁਕਤੇ ਨਿਗਾਹ ਤੋਂ ਦੇਖਿਆ ਜਾ ਸਕਦਾ ਹੈ। ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।